ਕਰੀਏ ਮੂਸੇਵਾਲੇ ਦੀ ਸੁਰੱਖਿਆ ਲੀਕ ਮਾਮਲੇ ਤੋਂ, ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਇਸ ਲੀਕ ਮਾਮਲੇ ਦੇ ਵਿੱਚ ਕਾਰਵਾਈ ਕਰਾਂਗੇ। ਜੀ ਬਿਲਕੁਲ, ਇਹ ਬਲਵੀਰ ਸਿੰਘ ਜੀ ਆਏ ਸਨ, ਜਿਹੜੇ ਸਿਹਤ ਮੰਤਰੀ ਹੈ ਬਲਬੀਰ ਸਿੰਘ ਜੀ ਇਹਨਾਂ ਨੇ ਮਾਨਸਾ ਦੇ ਵਿੱਚ ਜਿਹੜਾ ਉਹ ਸਮਾਗਮ ਹੋ ਰਿਹਾ ਸੀਗਾ, ਜਿਵੇਂ ਤੁਹਾਨੂੰ ਪਤਾ ਹੀ ਹੈ ਮੰਤਰੀ ਸਾਰੇ ਕਿਤੇ ਨਾ ਕਿਤੇ ਜ਼ਿਲ੍ਹਾ ਹੈੱਡਕੁਆਟਰ ਤੇ ਜਾ ਕੇ ਤੇ ਉਹ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਦੇ ਨੇ। ਹਾਂਜੀ ਤਾਂ ਇਸ ਦਰਮਿਆਨ ਇਹਨਾਂ ਦਾ ਇੱਥੇ ਲੱਗਾ ਸੀ ਨੰਬਰ, ਇਹਨਾਂ ਦੀ ਡਿਊਟੀ ਇੱਥੇ ਸੀ। ਤਾਂ ਜਦੋਂ ਇੱਥੇ ਮਾਨਸਾ ਦੇ ਵਿੱਚ ਪਹੁੰਚੇ ਤਾਂ ਫਿਰ ਤੁਹਾਨੂੰ ਪਤਾ ਹੈ ਮਾਨਸਾ ਦੇ ਵਿੱਚ ਸਵਾਲ ਤੇ ਤਾਂ ਹੋਣੇ ਸੀਗੇ, ਤੇ ਇਹਨਾਂ ਨੇ ਦੋ ਗੱਲਾਂ ਕੀਤੀਆਂ ਨੇ। ਇੱਕ ਤੇ ਗੱਲ ਇਹ ਆਖੀ ਆ ਕਿ ਅਸੀਂ ਇੱਕ ਸੜਕ ਦਾ ਨਾਮ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਨਾਮ ਪਰ ਰੱਖਾਂਗੇ। ਜੀ ਦੂਜੀ ਗੱਲ ਇਹ ਕਹਿ ਦਿੱਤੀ, ਵੈਸੇ ਇਹਨਾਂ ਨੇ ਸ਼ਾਇਦ ਇਹ ਕਿਹਾ ਕਿ ਸੜਕ ਦਾ ਨਾਂ ਅਸੀਂ ਰੱਖ ਦਿੱਤਾ, ਬਦਲ ਦਿੱਤਾ ਹੈ। ਜੀ ਤਾਂ ਦੂਜਾ ਇਹਨਾਂ ਨੇ ਇਹ ਵੱਡਾ ਦਾਅਵਾ ਕੀਤਾ ਕਿ ਦੇਖੋ ਸਾਰੇ ਬੰਦੇ ਅਸਾਂ ਨੇ ਫੜ ਲਏ ਨੇ, ਜਿਹੜੇ ਬੰਦੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਛੇਤੀ ਇੰਡੀਆ ਦੇ ਵਿੱਚ ਲਿਆਉਣ ਵਾਸਤੇ ਅਸੀਂ ਯਤਨਸ਼ੀਲ ਆ। ਜੀ ਤੇ ਤੀਜੀ ਗੱਲ ਜਿਹੜੀ ਕਹੀ ਕਿ ਦੇਖੋ ਸੁਰੱਖਿਆ ਲੀਕ ਦੇ ਮਾਮਲੇ 'ਚ, ਕਿਉਂਕਿ ਇਹ ਵੀ ਫਿਰ ਕਾਊਂਟਰ ਸਵਾਲ ਤੇ ਹੋਣਾ ਸੀਗਾ ਨਾ ਕਿ ਤੁਸੀਂ ਸੁਰੱਖਿਆ ਲੀਕ ਕਰਨ ਵਾਲੇ ਮਾਮਲੇ ਦੇ ਵਿੱਚ ਕਿਹਨੂੰ ਕਹੋਗੇ। ਕਹਿੰਦੇ ਆ ਕਿ ਦੇਖੋ ਜੀ ਅਸੀਂ ਇਸ ਮਾਮਲੇ ਦੇ ਵਿੱਚ ਪੜਤਾਲ ਕਰਵਾਵਾਂਗੇ, ਹਰ ਹਾਲਤ ਦੇ ਵਿੱਚ ਕਾਰਵਾਈ ਹੋਵੇਗੀ, ਜਿਹੜਾ ਵੀ ਬੰਦਾ ਹੋਇਆ ਚਾਹੇ ਉਹ ਸਾਡੀ ਪਾਰਟੀ ਦੇ ਵਿੱਚ ਹੀ ਕਿਉਂ ਨਾ ਹੋਵੇ, ਤੇ ਅਸੀਂ ਉਹਦੇ ਖਿਲਾਫ ਫਿਰ ਕਾਰਵਾਈ ਜਿਹੜੀ ਕਰਾਂਗੇ, ਜੀ ਇਹਨਾਂ ਨੇ ਕਹਿ ਦਿੱਤਾ। ਪਰ ਦੇਖੋ ਜੇ ਗੱਲ ਆਪਾਂ ਕਰੀਏ ਬਲਬੀਰ ਸਿੱਧੂ ਦੀ, ਉਹ ਤਾਂ ਹਾਲ ਦੇ ਦਿਨਾਂ ਦੇ ਵਿੱਚ ਕੈਬਨਿਟ ਦੇ ਵਿੱਚ ਆਏ ਨੇ, ਪਹਿਲਾਂ ਉਹ ਐਮਐਲਏ ਸਨ। ਪਰ ਗੱਲ ਇਹ ਆ ਕਿ ਭਾਵੇਂ ਤੁਸੀਂ ਐਮਐਲਏ ਹੋ, ਭਾਵੇਂ ਤੁਸੀਂ ਮਿਨਿਸਟਰ ਬਣ ਗਏ ਹੋ, ਪਰ ਤੁਸੀਂ ਸਰਕਾਰ ਦਾ ਹਿੱਸਾ ਆਲਵੇਜ਼ ਹੋ, ਤੁਸੀਂ ਪਾਰਟੀ ਦਾ ਹਿੱਸਾ ਆਲਵੇਜ਼ ਹੋ। ਜਦੋਂ ਦੀ ਇਹ ਪਾਰਟੀ ਹੋਂਦ ਦੇ ਵਿੱਚ ਆਈ ਆ, ਤਾਂ ਕੀ ਗੱਲ ਆ ਕਿ ਤੁਸੀਂ ਇਹ ਤੇ ਜ਼ਰੂਰ ਦੱਸੋ ਨਾ ਕਿ ਇਹ ਕਿੱਡਾ ਕੁ ਵੱਡਾ ਕੋਈ ਕੋਹਿਨੂਰ ਹੀਰਾ ਚੋਰੀ ਹੋਣ ਵਾਲਾ ਮਾਮਲਾ ਹੈ ਕਿ ਜਿਹਦੇ ਵਿੱਚ 10-15 ਦੇਸ਼ਾਂ ਦੀ ਸਹਾਇਤਾ ਲੈਣੀ ਪੈ ਸਕਦੀ ਆ। ਕਿਉਂਕਿ ਇਹ ਮਾਮਲਾ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ ਇਹ ਪਾਣੀ ਵਾਂਗੂ ਸਾਫ਼ ਆ ਜੀ ਜੀ ਕਿ ਦਿੱਲੀ ਪੁਲਿਸ ਦਾ ਇਨਪੁਟ ਸੀ, ਤੁਸੀਂ ਸਿਕਿਉਰਿਟੀ ਵਧਾਉਣ ਦੀ ਬਜਾਏ ਸਿਕਿਉਰਿਟੀ 'ਚ ਕਟੌਤੀ ਕੀਤੀ। ਨਾ ਸਿਰਫ ਕਟੌਤੀ ਕੀਤੀ ਬਲਕਿ ਉਹਦਾ ਸਾਰਾ ਚਿੱਠਾ ਜਿਹੜਾ ਸੀਗਾ ਉਹ ਮੀਡੀਆ ਦੇ ਵਿੱਚ ਆ ਗਿਆ। ਹੁਣ ਮੀਡੀਆ ਦੇ ਵਿੱਚ ਆਇਆ ਕਿਸ ਤਰ੍ਹਾਂ, ਇਹ ਸਰਕਾਰ ਮੈਨੂੰ ਲੱਗਦਾ ਕਿ 5 ਦਿਨਾਂ 'ਚ ਜਾਂ 5 ਘੰਟਿਆਂ 'ਚ ਪਤਾ ਲੱਗ ਸਕਦੀ ਹੈ, ਜੀ ਜੀ ਕਿਉਂਕਿ ਸਾਰਾ ਕੁਝ ਉਹਨਾਂ ਦੇ ਕੋਲ ਹੈ ਨਾ, ਤੰਤਰ ਉਹਨਾਂ ਦੇ ਕੋਲ ਆ ਕਿ ਭਾਈ ਖਬਰ ਜੇ ਬ੍ਰੇਕ ਹੋਈ ਆ ਤਾਂ ਉਹਦਾ ਸੋਰਸ ਕੀ ਹੈ, ਤੇ ਉਸ ਸੋਰਸ ਦੇ ਕੋਲ ਡਾਕੂਮੈਂਟ ਜਿਹੜਾ ਹੈ ਉਹ ਪਹੁੰਚਾਇਆ ਕਿਸਨੇ ਆ। ਬੜਾ ਸਿੰਪਲ ਫੰਡਾ। ਔਰ ਇਹਨਾਂ ਦੀ ਇੱਕ ਮਤਲਬ ਕਿ ਦਿੱਲੀ ਚੋਂ ਜਿਹੜੀ ਹੈਗੀ ਆ ਕੋਈ ਬੀਬੀ, ਉਹਦਾ ਨਾਮ ਲੱਗਦਾ ਕਿ ਅਸਲ ਦੇ ਵਿੱਚ ਪਹਿਲਾਂ ਰੁਕਾ ਉਹਦੇ ਕੋਲ ਆਇਆ, ਤੇ ਫਿਰ ਇਹਨਾਂ ਦੇ ਖਾਸਮ ਖਾਸ ਉਸ ਟਾਈਮ ਜਿਹੜੇ ਪੱਤਰਕਾਰਤਾ 'ਚ ਸਨ ਮਨੂ ਸਾਹਿਬ, ਤੇ ਉਹਨਾਂ ਦੀ ਪ੍ਰੋਫਾਈਲ ਤੋਂ ਪੈਂਦਾ, ਉਹ ਮਤਲਬ ਕਿ ਨਸ਼ਰ ਕੀਤੀ ਜਾਂਦੀ ਹੈ ਖਬਰ। ਜੀ ਜੀ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਮੇਨ ਸਟ੍ਰੀਮ ਦੇ ਚੈਨਲਾਂ ਤੇ ਚੱਲਦੀ ਹੈ। ਤਾਂ ਸਭ ਤੋਂ ਪਹਿਲਾਂ ਜਿਹਦੇ ਕੋਲ ਆਇਆ, ਕਿਸੇ ਗਰੁੱਪ 'ਚ ਆਇਆ ਜਾਂ ਕਿਸੇ ਦੇ ਥਰੂ ਵੀ ਆਇਆ, ਚੈਨਲਾਂ ਤੇ ਆਇਆ ਜਾਂ ਕਿਤੇ ਵੀ ਆਇਆ, ਤਾਂ ਪਤਾ ਤੇ ਲਾਇਆ ਜਾ ਸਕਦਾ ਹੈ ਨਾ। ਤਾਂ ਉਹ ਤਾਂ ਕੋਈ ਵੱਡੀ ਜਾਂ ਔਖੀ ਗੱਲ ਨਹੀਂ ਹੈ ਕਿ ਇੰਨੇ ਮਹੀਨੇ ਲੱਗ ਗਏ ਆ। ਚਲੋ ਫਿਰ ਵੀ ਇਹਨਾਂ ਨੇ ਭਰੋਸਾ ਦਵਾਇਆ। ਹਾਲ ਦੀ ਘੜੀ ਸਰਕਾਰ ਦਾ ਹੀ ਆਪਾਂ ਕਹਿ ਸਕਦੇ ਹਾਂ ਕਿ ਭਰੋਸਾ ਹੈ, ਕਿਉਂਕਿ ਮੰਤਰੀ ਸਰਕਾਰ ਦਾ ਹਿੱਸਾ ਨੇ, ਤਾਂ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਉੱਥੇ ਰਿਪਰੈਜ਼ੈਂਟ ਕਰ ਰਹੇ ਨੇ। ਭਰੋਸਾ ਜ਼ਰੂਰ ਦਵਾਇਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਾਂਗੇ। ਉਹ ਕਦੋਂ ਹੋਏਗੀ, ਕਿਹਦੇ ਖਿਲਾਫ ਹੋਏਗੀ, ਦੇਖੋ ਬਾਈ। ਜੀ 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 ਸ਼ੁਰੂਆਤ ਦੇ ਵਿੱਚ ਇਹਦੇ ਵਿੱਚ ਇੱਕ ਬੀਬੀ ਦਾ ਸ਼ਾਇਦ ਨਾਮ ਆਇਆ ਸੀ ਮਿੰਟੂ ਜੀ, ਕਿ ਉਹਨੇ ਸਾਰੀ ਇਹ ਗੱਲ ਲੀਕ ਕੀਤੀ, ਸਿਕਿਉਰਿਟੀ ਘਟਾਉਣ ਵਾਲੀ। ਹਾਂਜੀ, ਆਪਾਂ ਹੁਣੇ ਗੱਲ ਕਰਕੇ ਹਟੇ ਆ ਨਾ, ਵੀ ਉਹਦਾ ਜ਼ਿਕਰ ਆ ਰਿਹਾ। ਉਹ ਦਿੱਲੀ ਤੋਂ ਮੀਡੀਆ ਨੂੰ ਹੈਡ ਕਰਦੀ ਆ, ਉਹ ਜੋ ਵੀ ਇਹਨਾਂ ਦਾ ਮਸਲਾ ਹੁੰਦਾ ਮੀਡੀਆ ਵਾਲਾ। ਜੀ 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 ਤਾਂ ਉਹ ਗੱਲ ਇਹ ਹੈ ਕਿ ਜੋ ਵੀ ਇਹਨਾਂ ਦੀ ਟੀਮ ਆ ਮੀਡੀਆ ਦੀ, ਜਿਹੜੀ ਮੀਡੀਆ ਨੂੰ ਡੀਲ ਕਰਦੀ ਆ, ਤਾਂ ਉਹਦਾ ਜ਼ਿਕਰ ਆਇਆ, ਵਾਰ-ਵਾਰ ਜ਼ਿਕਰ ਆਇਆ। ਔਰ ਬਾਈ ਨੇਮ ਵੀ ਮੇਰੇ ਖਿਆਲ ਦੇ ਨਾਲ, ਹੁਣ ਮੈਨੂੰ ਨਾਂ ਨਹੀਂ ਆਉਣ ਰਿਹਾ ਜਾਂ ਮੈਨੂੰ ਨਾਂ ਯਾਦ ਨਹੀਂ ਹੈਗਾ, ਨਹੀਂ ਤਾਂ ਮੈਂ ਨਾਂ ਲੈ ਵੀ ਦਿੰਦਾ। ਤਾਂ ਕੁਝ ਲੀਡਰਾਂ ਨੇ ਉਹ ਬਾਈ ਨੇਮ ਉਹਦੇ ਤੇ ਇਲਜ਼ਾਮ ਵੀ ਲਾਇਆ ਸੀ। ਹਾਂਜੀ ਹਾਂਜੀ, ਉਹ ਨਾਮ ਅਸਲ ਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਨਹੀਂ ਸੀ ਮਿੰਟੂ ਜੀ, ਉਹ ਨਾਮ ਆਇਆ ਸੀ 1-2 ਅੰਗਰੇਜ਼ੀ ਵੈਬਸਾਈਟਾਂ ਦੇ ਵਿੱਚ। ਉਸ ਤੋਂ ਬਾਅਦ ਪੰਜਾਬੀ ਮੀਡੀਆ 'ਚ ਤਾਂ ਨਾਮ ਨਹੀਂ ਆਇਆ ਉਹ। ਹਾਂਜੀ, ਨਹੀਂ ਮਤਲਬ ਕਿ ਆਪੋਜੀਸ਼ਨ ਨੇ ਦੋਸ਼ ਲਾਇਆ, ਆਪੋਜੀਸ਼ਨ ਨੇ ਦੋਸ਼ ਲਾਇਆ ਸੀ ਬਾਈ ਨੇਮ। ਹਾਂਜੀ ਹਾਂਜੀ